ਸੱਜਣੋ ਤੇ ਮਿੱਤਰੋ, ਅੱਜ ਜਿਹੜਾ ਪਿੰਡ ਤੁਹਾਨੂੰ ਅਸੀਂ ਵਿਖਾ ਰਹੇ ਹਾਂ 109 ਈਬੀ ਬਿਲਕੁਲ ਮੇਰੇ ਸਾਹਮਣੇ ਇਸ ਵਕਤ 1 ਕਿਲੋਮੀਟਰ ਫਾਸਲੇ ਤੇ ਅਸੀਂ ਉਹਦੇ ਬਾਹਰ ਸਟਾਪ ਤੇ ਇਸ ਵਕਤ ਖੜੇ ਹਾਂ। ਪਿੰਡ ਬੜਾ ਹੀ ਸੋਹਣਾ ਹੈ, ਵੇਖਣ ਨਾਲ ਤਾਲੁਕ ਰੱਖਦਾ ਹੈ। ਪਿੰਡ ਦੇ ਵਿੱਚ ਸਟਰੀਟ ਸਿੰਗਰ ਇੱਕ ਹੈਗੇ ਨੇ ਲੋਕਲ, ਬਾਬਾ ਬਸ਼ੀਰ ਤੁੰਬੀ ਵਾਲਾ। ਤੁਸੀਂ ਉਹਨਾਂ ਦੇ ਵੀਡੀਓਜ਼ ਵੇਖੇ ਹੋਣਗੇ, ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਕਲਾਮ ਪੜ੍ਹਦਾ ਹੈ ਤੇ ਸੁਣਨ ਨਾਲ ਤਾਲੁਕ ਰੱਖਦਾ। ਅੱਜ ਤੁਹਾਨੂੰ ਉਹਦੇ ਨਾਲ ਮੁਲਾਕਾਤ ਵੀ ਕਰਾਵਾਂਗੇ ਤੇ ਉਹਦਾ ਕਲਾਮ ਤੇ ਉਹਦਾ ਇਹ ਫਨ ਵੀ ਤੁਹਾਨੂੰ ਵਿਖਾਵਾਂਗੇ। ਸਾਡੇ ਨਾਲ ਜੁੜਾ ਰਹਿਣਾ, ਵੀਡੀਓ ਆਖਰ ਤੱਕ ਵੇਖਣਾ, ਇਨਸ਼ਾਅੱਲਾ ਮਜ਼ਾ ਆਏਗਾ। ਆਓ ਹੁਣ ਪਿੰਡ ਵੇਖਦੇ ਹਾਂ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਤੁਹਾਨੂੰ ਵਿਖਾਲਣ ਲੱਗੇ ਹਾਂ 109 ਈਬੀ ਰਾਵਾਂਵਾਲਾ। ਇਸ ਪਿੰਡ ਨੂੰ ਰਾਵਾਂਵਾਲਾ ਕਿਉਂ ਆਖਿਆ ਜਾਂਦਾ ਸੀ? ਆਖਿਆ ਜਾਂਦਾ ਹੈ ਕਿ ਸਨ 47 ਦੀ ਵੰਡ ਤੋਂ ਪਹਿਲੇ ਇਸ ਪਿੰਡ ਦਾ ਮਾਲਕ ਸੀ ਸਰਦਾਰ ਕਿਸ਼ਨ ਸਿੰਘ, ਜਿਹੜੇ ਕਿ ਬਹੁਤ ਵੱਡੇ ਜ਼ਿਮੀਂਦਾਰ ਸਨ। ਸਰਦਾਰ ਕਿਸ਼ਨ ਸਿੰਘ ਹੋਰੀ ਰਾਸ ਦਵਾਉਂਦੇ ਸਨ, ਜਿਹੜੀ ਵਜ੍ਹਾ ਤੋਂ ਇਹ ਪਿੰਡ ਰਾਵਾਂਵਾਲਾ ਵੱਜਣ ਲੱਗ ਪਿਆ। ਮਿੱਤਰੋ, 109 ਈਬੀ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੀ ਤਹਿਸੀਲ ਹੈ ਆਰਫਵਾਲਾ। ਆਰਫਵਾਲਾ ਮੁਲਤਾਨ ਰੋਡ ਤੇ ਇੱਕ ਬਹੁਤ ਹੀ ਪੁਰਾਣਾ ਸਟਾਪ ਹੈ, ਫਿਤਨਾ ਅੱਡਾ, ਜਿਹਨੂੰ ਅੱਜ ਕੱਲ ਮੁਹੰਮਦ ਨਗਰ ਆਖਿਆ ਜਾਂਦਾ ਹੈ। ਮੁਹੰਮਦ ਨਗਰ ਤੋਂ ਇੱਕ ਸੜਕ ਥਾਣਾ ਅਹਿਮਦ ਯਾਰ ਦੀ ਤਰਫ ਜਾਂਦੀ ਹੈ। ਤਕਰੀਬਨ 7 ਕਿਲੋਮੀਟਰ ਦਾ ਪੈਂਡਾ ਕਰੀਏ ਤੇ ਪਿੰਡ ਆ ਜਾਂਦਾ ਹੈ 109 ਈਬੀ। ਉਸ ਦਾ ਬਾਹਰ ਬਹੁਤ ਵੱਡਾ ਸਟਾਪ ਹੈ ਔਰ ਤਕਰੀਬਨ 4 ਕਿੱਲਿਆਂ ਦੇ ਫਾਸਲੇ ਤੇ ਇਹ ਪਿੰਡ ਵਸ ਰਿਹਾ ਹੈ। ਮਿੱਤਰੋ, ਚੱਕ ਨੰਬਰ 109 ਈਬੀ ਦੀ ਵੀਡੀਓ ਬਣਾਉਣ ਵਾਸਤੇ ਸਾਡੇ ਬਹੁਤ ਹੀ ਪਿਆਰੇ ਵੀਵਰ ਤੇ ਬਹੁਤ ਹੀ ਪਿਆਰੇ ਭਾਈ ਹਾਜੀ ਮੁਹੰਮਦ ਯੂਸਫ ਪੰਵਾਰ ਨੇ ਸਾਨੂੰ ਦਾਵਤ ਦਿੱਤੀ ਸੀ। ਅੱਜ ਅਸੀਂ ਉਹਨਾਂ ਦੀ ਫਰਮਾਇਸ਼ ਤੇ ਉਹਨਾਂ ਦੀ ਡਿਮਾਂਡ ਤੇ ਇਸ ਪਿੰਡ ਦੀ ਵੀਡੀਓ ਬਣਾ ਰਹੇ ਹਾਂ। ਮਿੱਤਰੋ, ਇਸ ਪਿੰਡ ਦੀ ਆਬਾਦਕਾਰੀ ਵੀ ਜਦੋਂ ਅੰਗਰੇਜ਼ ਸਰਕਾਰ ਨੇ 12 ਆਬਾਦ ਕੀਤੀ ਤੇ ਨੀਲੀ ਬਾਰ ਵੀ ਆਬਾਦ ਕੀਤੀ, ਉਦੋਂ ਸਰਦਾਰ ਕਿਸ਼ਨ ਸਿੰਘ ਦੇ ਇਸ ਪਿੰਡ ਰਾਵਾਂਵਾਲੇ 109 ਈਬੀ ਨੂੰ ਵੀ ਆਬਾਦ ਕੀਤਾ। 47 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਸਿੱਖ, ਹਿੰਦੂ ਤੇ ਮੁਸਲਮਾਨ ਰਲ ਕੇ ਰਹਿੰਦੇ ਸਨ। 47 ਦੀ ਵੰਡ ਹੋਈ, ਸਿੱਖ ਤੇ ਹਿੰਦੂ ਉੱਠ ਕੇ ਸਰਹੱਦ ਪਾਰ ਚਲੇ ਗਏ ਤੇ ਉਧਰੋਂ ਉੱਠ ਕੇ ਆਉਣ ਵਾਲੇ ਮੁਸਲਮਾਨ ਇਸ ਪਿੰਡ ਦੇ ਵਿੱਚ ਆਬਾਦ ਹੋ ਗਏ। ਔਰ ਕੁਝ ਲੋਕ ਮਕਾਮੀ ਵੀ ਨੇ, ਜਿਸ ਤਰ੍ਹਾਂ ਨਿਜ਼ਾਮਦੀਨ ਭੱਟੀ ਦਾ ਡੇਰਾ ਕਿਆਮੇ ਪਾਕਿਸਤਾਨ ਤੋਂ ਪਹਿਲੇ ਵੀ ਆਬਾਦ ਸੀ ਤੇ ਅੱਜ ਵੀ ਆਬਾਦ ਹੈ। ਮਿੱਤਰੋ, ਹੁਣ ਤੁਸੀਂ ਵੇਖ ਰਹੇ ਹੋ ਚੱਕ ਨੰਬਰ 109 ਈਬੀ ਦੀ ਜਾਮਿਆ ਤੇ ਮਰਕਜ਼ੀ ਮਸਜਿਦ। ਵੈਸੇ ਇਸ ਪਿੰਡ ਦੇ ਵਿੱਚ ਮੁਖਤਲਿਫ ਫਿਰਕਿਆਂ ਦੀਆਂ 6 ਮਸਜਿਦਾਂ ਨੇ, ਜਿੱਥੇ ਪੰਜੇ ਵੇਲੇ ਸੀਸ ਨਵਾਉਣ ਵਾਸਤੇ ਮੁਸਲਮਾਨ ਹਾਜ਼ਰੀ ਦਿੰਦੇ ਨੇ, ਆਪਣੇ ਰੱਬ ਨੂੰ ਰਾਜ਼ੀ ਕਰਦੇ ਨੇ। ਇਹ ਤੁਸੀਂ ਚੌਕ ਦਾ ਨਜ਼ਾਰਾ ਕਰ ਰਹੇ ਹੋ। ਇਸ ਚੌਕ ਦੇ ਵਿਚਾਲੇ ਬਿਜਲੀ ਦਾ ਟਰਾਂਸਫਾਰਮਰ ਵੀ ਲੱਗਿਆ ਹੋਇਆ ਤੇ ਇੱਥੇ ਪੁਰਾਣੇ ਵਕਤਾਂ ਦੇ ਵਿੱਚ ਇੱਕ ਖੂਹ ਵੀ ਲੱਗਿਆ ਹੋਇਆ ਸੀ, ਜਿੱਥੋਂ ਪੂਰਾ ਪਿੰਡ ਆ ਕੇ ਪਾਣੀ ਭਰਦਾ ਸੀ। ਪਾਕਿਸਤਾਨ ਬਣਨ ਤੋਂ ਬਾਅਦ ਇਸ ਪਿੰਡ ਨੂੰ 3 ਨੰਬਰਦਾਰੀਆਂ ਦੇ ਵਿੱਚ ਤਕਸੀਮ ਕਰ ਦਿੱਤਾ ਗਿਆ। ਤਿੰਨਾਂ ਨੰਬਰਦਾਰਾਂ ਦੇ ਵਿੱਚੋਂ ਮੁਹੰਮਦ ਅਲੀ ਨੋਈ ਸਾਹਿਬ ਨੰਬਰਦਾਰ ਸਨ, ਜਿਹੜੇ ਕਿ ਵਫਾਤ ਪਾ ਗਏ, ਤੇ ਉਹਨਾਂ ਤੋਂ ਬਾਅਦ ਮੁਹੰਮਦ ਅਫਜ਼ਲ ਨੋਈ ਅੱਜਕੱਲ ਨੰਬਰਦਾਰ ਨੇ। ਦੂਸਰੀ ਨੰਬਰਦਾਰੀ ਕਰੀਮ ਬਖਸ਼ ਅਰਾਈ ਦੀ ਸੀ, ਉਹਨਾਂ ਤੋਂ ਬਾਅਦ ਮੁਹੰਮਦ ਅਨਵਰ ਅਰਾਈ ਨੰਬਰਦਾਰ ਨੇ। ਤੀਸਰੀ ਨੰਬਰਦਾਰੀ ਖੁਰਸ਼ੀਦ ਅਹਿਮਦ ਦੀ ਸੀ, ਉਹਨਾਂ ਦੀ ਵਫਾਤ ਤੋਂ ਬਾਅਦ ਮੁਹੰਮਦ ਅਸ਼ਰਫ ਸਿਆਲ ਅੱਜਕੱਲ ਨੰਬਰਦਾਰ ਨੇ। ਅਗਰ ਚੇਅਰਮੈਨ ਦੀ ਗੱਲ ਕਰੀਏ ਤੇ ਚੱਕ ਨੰਬਰ 109 ਈਬੀ ਦੇ ਅੱਜਕੱਲ ਚੇਅਰਮੈਨ ਹਾਜੀ ਮੁਹੰਮਦ ਯੂਸਫ ਪੰਵਾਰ ਨੇ। ਇਸ ਪਿੰਡ ਦੇ ਸਰਕਰਦਾ ਲੋਕਾਂ ਦੀ ਕੋਸ਼ਿਸ਼ਾਂ ਨਾਲ ਇਸ ਪਿੰਡ ਦੇ ਵਿੱਚ ਬੱਚੀਆਂ ਵਾਸਤੇ ਗਵਰਨਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ ਦਾ ਕਿਆਮ ਵੀ ਵਜੂਦ ਵਿੱਚ ਆਇਆ। ਇਹ ਜਿਹੜਾ ਤੁਸੀਂ ਹੁਣ ਸਕੂਲ ਵੇਖ ਰਹੇ ਹੋ, ਇਹ ਬੱਚੀਆਂ ਵਾਸਤੇ। ਇਸ ਦੇ ਦਰੋ ਦੀਵਾਰ ਨੂੰ ਖੂਬਸੂਰਤ ਪੇਂਟਿੰਗ ਕਰਕੇ ਸਜਾਇਆ ਗਿਆ ਹੈ। ਇਸ ਦੇ ਬਿਲਕੁਲ ਸਾਹਮਣੇ ਪਾਣੀ ਵਾਲੀ ਟੈਂਕੀ ਤੇ ਜਨਾਜ਼ਗਾਹ ਹੈ, ਜਿਹੜੇ ਕਿ ਤੁਸੀਂ ਇਸ ਵਕਤ ਵੇਖ ਰਹੇ ਹੋ। ਜਨਾਜ਼ਗਾਹ ਦੇ ਆਸੇ-ਪਾਸੇ 4 ਦੀਵਾਰੀ ਬਣਾ ਕੇ ਇਸ ਨੂੰ ਵੀ ਮਹਿਫੂਜ਼ ਬਣਾ ਦਿੱਤਾ ਗਿਆ ਹੈ। ਮਿੱਤਰੋ, ਇਸ ਪਿੰਡ ਦਾ ਕੁੱਲ ਰਕਬਾ 75 ਮੁਰੱਬੇ, ਜਦਕਿ ਇਹ ਪਿੰਡ 5 ਮੁਰੱਬਿਆਂ ਦੇ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਇਸ ਪਿੰਡ ਦੇ ਰਕਬੇ ਨੂੰ ਨਹਿਰੀ ਪਾਣੀ ਵੀ ਲੱਗਦਾ ਹੈ। ਦਰਿਆ ਡਿੰਗ ਵਾਲਾ ਪੁਰਾਣਾ ਸੂਆ ਇਸ ਪਿੰਡ ਦੀਆਂ ਫਸਲਾਂ ਨੂੰ ਸਰਾਬ ਕਰਦਾ ਹੈ। ਇਸ ਪਿੰਡ ਦੀਆਂ ਵੱਡੀਆਂ ਫਸਲਾਂ ਦੀ ਗੱਲ ਕਰੀਏ ਤੇ ਕਣਕ ਸਭ ਤੋਂ ਵੱਡੀ ਫਸਲ ਹੈ। ਉਸ ਤੋਂ ਬਾਅਦ ਮੂੰਜੀ, ਮਕਈ, ਆਲੂ ਤੇ ਹੋਰ ਵੀ ਬਹੁਤ ਛੋਟੀਆਂ ਵੱਡੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ, ਜਦਕਿ ਪਿੰਡ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਪਿੰਡ ਦੇ ਵਿੱਚ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਨੇ। ਚੱਕ ਨੰਬਰ 109 ਈਬੀ ਦੇ ਵਿੱਚ ਡਬਲ ਸੀਵਰੇਜ ਵਿਛਾਈ ਗਈ ਹੈ। ਗਲੀਆਂ ਦੇ ਵਿੱਚ ਸੋਲੰਗ ਵੀ ਲੱਗੇ ਹੋਏ ਨੇ। ਪਿੰਡ ਵਾਲਿਆਂ ਨੂੰ ਬਿਜਲੀ ਪਾਣੀ ਦੀ ਸਹੂਲਤ ਵੀ ਦਸਤਿਆਬ ਹੈ। ਮਿੱਤਰੋ, ਅਗਰ ਇਸ ਪਿੰਡ ਵਾਲਿਆਂ ਵਾਸਤੇ ਸਿਹਤ ਦੀ ਸਹੂਲਤਾਂ ਦੀ ਗੱਲ ਕਰੀਏ ਤੇ ਇਸ ਪਿੰਡ ਦੇ ਬਿਲਕੁਲ ਵਿਚਾਲੇ ਬੁਨਿਆਦੀ ਮਰਕਜ਼ੇ ਸਿਹਤ ਵੀ ਚੱਲ ਰਿਹਾ ਹੈ। ਇਸ ਹਸਪਤਾਲ ਦੇ ਵਿੱਚ ਐਂਬੂਲੈਂਸ ਵੀ ਹੈਗੀ ਹੈ, ਜਿਹੜੀ ਕਿ ਐਮਰਜੈਂਸੀ ਦੇ ਤੌਰ ਤੇ ਇਸਤੇਮਾਲ ਕੀਤੀ ਜਾਂਦੀ ਹੈ। ਦਵਾਈਆਂ ਆਸਾਨੀ ਨਾਲ ਮਿਲ ਜਾਂਦੀਆਂ ਨੇ। ਬਹੁਤ ਹੀ ਅੱਛੀ ਸਰਵਿਸ ਇਹ ਹਸਪਤਾਲ ਦੇ ਰਿਹਾ ਹੈ। ਹਸਪਤਾਲ ਦੇ ਬਿਲਕੁਲ ਸਾਹਮਣੇ ਦੂਸਰੀ ਸਿਮਤ ਤੇ ਗਵਰਨਮੈਂਟ ਬॉयਜ਼ ਹਾਈ ਸਕੂਲ ਵੀ ਵਰਕ ਕਰ ਰਿਹਾ ਹੈ। ਇਸ ਸਕੂਲ ਵਿੱਚ ਪਹਿਲੇ ਮਿਡਲ ਤੱਕ ਕਲਾਸਾਂ ਪੜ੍ਹਾਈਆਂ ਜਾਂਦੀਆਂ ਸਨ, ਫਿਰ ਬਾਅਦ ਦੇ ਵਿੱਚ ਹਕੂਮਤ ਨੇ ਇਸ ਸਕੂਲ ਨੂੰ ਵੀ ਅਪਗ੍ਰੇਡ ਕਰਕੇ ਹਾਈ ਸਕੂਲ ਕਰ ਦਿੱਤਾ ਹੈ। ਇਸ ਵਕਤ 9ਵੀਂ 10ਵੀਂ ਦੀਆਂ ਕਲਾਸਾਂ ਵੀ ਇਸ ਸਕੂਲ ਦੇ ਵਿੱਚ ਚੱਲ ਰਹੀਆਂ ਨੇ।
ਇਹ ਸਕੂਲ ਸਾਲ ਹਾ ਸਾਲ ਤੋਂ ਬਹੁਤ ਹੀ ਜ਼ਬਰਦਸਤ ਰਿਜ਼ਲਟ ਦੇ ਰਿਹਾ ਹੈ। ਇਸ ਪਿੰਡ ਦੇ ਵਿੱਚ ਸਰਕਾਰੀ ਸਕੂਲਾਂ ਤੋਂ ਇਲਾਵਾ 2 ਪ੍ਰਾਈਵੇਟ ਸਕੂਲ ਵੀ ਐਸੇ ਕੰਮ ਕਰ ਰਹੇ ਨੇ ਜਿਹੜੇ ਕਿ ਇਲਮ ਦੀ ਸ਼ਮਾ ਰੋਸ਼ਨ ਕਰ ਰਹੇ ਨੇ। ਮਿੱਤਰੋ, ਇਸ ਪਿੰਡ ਦੇ ਗਵਾਂਢੀ ਪਿੰਡਾਂ ਦੀ ਗੱਲ ਕਰੀਏ ਤੇ ਕੁਤਬ ਵਾਲੇ ਪਾਸੇ 95 EB 91 EB 2 ਬਹੁਤ ਵੱਡੇ ਪਿੰਡ ਨੇ। ਦੱਖਣ ਵਾਲੇ ਪਾਸੇ 115 EB ਪਿੰਡ ਹੈ। ਚੜ੍ਹਦੇ ਪਾਸੇ ਜਲਾਲਉਦੀਨ ਮੁਹੰਮਦ ਅਕਬਰ ਦਾ ਪਿੰਡ ਸ਼ੇਖੂਪੁਰਾ 97 EB ਆਬਾਦ ਹੈ ਤੇ ਲਹਿੰਦੇ ਪਾਸੇ 231 EB ਪਿੰਡ ਆਬਾਦ ਹੈ। 231 EB ਤੁਹਾਨੂੰ ਦੱਸਦਾ ਜਾਵਾਂ ਕਿ ਇਹ ਜ਼ਿਲ੍ਹਾ ਵਿਆੜੀ ਦਾ ਪਿੰਡ ਹੈ। ਜਿਹੜਾ ਪਿੰਡ ਤੁਸੀਂ ਵੇਖ ਰਹੇ ਹੋ ਇਹ ਜ਼ਿਲ੍ਹਾ ਪਾਕਪਤਨ ਦਾ ਆਖਰੀ ਪਿੰਡ ਹੈ ਤੇ ਬਾਰਡਰੀ ਪਿੰਡ ਹੈ। ਚੱਕ ਨੰਬਰ 109 EB ਫਿਤਨਾ ਅੱਡਾ ਤੋਂ 7 ਕਿਲੋਮੀਟਰ ਤੇ ਥਾਣਾ ਅਹਿਮਦ ਯਾਰ ਤੋਂ ਤਕਰੀਬਨ 5 ਕਿਲੋਮੀਟਰ ਦੇ ਫਾਸਲੇ ਤੇ ਆਬਾਦ ਹੈ। ਚੱਕ ਨੰਬਰ 109 EB ਦੇ ਬਿਲਕੁਲ ਵਿਚਾਲੇ ਇੱਕ ਵੱਡੀ ਜਰਨੈਲੀ ਸੜਕ ਹੈ। ਇਸ ਸੜਕ ਨਾਲ ਲਿੰਕ ਗਲੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਸੋਲੰਗ ਲੱਗੇ ਹੋਏ ਨੇ ਤੇ ਕਈਆਂ ਦੇ ਵਿੱਚ ਪੱਕੀ ਸੜਕ ਵੀ ਬਣੀ ਹੋਈ ਹੈ। ਬਹੁਤ ਵੱਡੀਆਂ ਵੱਡੀਆਂ ਮਾਰਕੀਟਾਂ ਨੇ, ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਜਿੱਥੋਂ ਹਰ ਚੀਜ਼ ਜ਼ਰੂਰਤ ਦੀ ਲੱਭ ਜਾਂਦੀ ਹੈ। ਖਾਣ ਪੀਣ ਦੇ ਹੋਟਲ ਵੀ ਹੈਗੇ ਨੇ, ਚਾਹ ਦੇ ਹੋਟਲ ਵੀ ਹੈਗੇ ਨੇ, ਆਟੇ ਵਾਲੀਆਂ ਚੱਕੀਆਂ ਵੀ ਲੱਗੀਆਂ ਹੋਈਆਂ ਨੇ, ਮਾਰਕੀਟਾਂ ਬਣੀਆਂ ਹੋਈਆਂ ਨੇ। ਯਾਨੀ ਕਿ ਇਸ ਪਿੰਡ ਨੂੰ ਹਰ ਲਿਹਾਜ਼ ਨਾਲ ਸਹੂਲਤ ਯਾਫਤਾ ਆਖਿਆ ਜਾ ਸਕਦਾ ਹੈ। ਇਹ ਛੋਟੀਆਂ-ਛੋਟੀਆਂ ਸਹੂਲਤਾਂ ਤੋਂ ਬਾਅਦ ਇੱਕ ਬਹੁਤ ਵੱਡੀ ਸਹੂਲਤ ਵੀ ਹੈ ਕਿ ਪਦਾਇਸ਼ ਦਾ ਅੰਦਰਾਜ ਕਰਨਾ ਹੋਵੇ ਜਾਂ ਫੌਤਗੀ ਦਾ ਅੰਦਰਾਜ ਕਰਨਾ ਹੋਵੇ, ਇਸ ਪਿੰਡ ਦੇ ਵਿੱਚ ਯੂਨੀਅਨ ਕੌਂਸਲ ਦਾ ਦਫ਼ਤਰ ਵੀ ਮੌਜੂਦ ਹੈ। ਮਿੱਤਰੋ, ਵੀਡੀਓ ਬਣਾਉਂਦਿਆਂ ਹੋਇਆ ਜੁਮੇ ਦੀ ਨਮਾਜ਼ ਦਾ ਟਾਈਮ ਹੋ ਗਿਆ ਤੇ ਅਸੀਂ ਮਸਜਿਦ ਅਹਿਲ ਹਦੀਸ ਦੇ ਵਿੱਚ ਮੌਲਾਨਾ ਰਾਸ਼ਿਦ ਮਹਿਮੂਦ ਸਾਹਿਬ ਜਿਹੜੇ ਇਸ ਮਸਜਿਦ ਦੇ ਇਮਾਮ ਖਤੀਬ ਨੇ, ਇਹਨਾਂ ਦੇ ਪਿੱਛੇ ਜਾ ਕੇ ਨਮਾਜ਼ ਪੜ੍ਹੀ ਤੇ ਇਹਨਾਂ ਨੇ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੂ ਦੀ ਸ਼ਹਾਦਤ ਬਿਆਨ ਕੀਤੀ। ਬਹੁਤ ਹੀ ਖੂਬਸੂਰਤ ਅੰਦਾਜ਼ ਸੀ। ਅੱਲਾਹ ਤਾਲਾ ਇਹਨਾਂ ਦੇ ਇਲਮ ਦੇ ਵਿੱਚ ਮਜ਼ੀਦ ਇਜ਼ਾਫਾ ਫਰਮਾਏ। ਇਸ ਵਕਤ ਤੁਸੀਂ ਮਸਜਿਦ ਅਹਿਲ ਹਦੀਸ ਵੇਖ ਰਹੇ ਹੋ ਜਿਹੜੀ ਕਿ 2 ਮੰਜ਼ਲਾ ਹੈ। ਉੱਪਰ ਵਾਲੀ ਮੰਜ਼ਲ ਤੇ ਖਵਾਤੀਨ ਵਾਸਤੇ ਇੰਤਜ਼ਾਮ ਕੀਤਾ ਗਿਆ ਕਿ ਉਹ ਜੁਮਾ ਇੱਥੇ ਅਦਾ ਕਰ ਸਕਦੀ। ਇਸ ਪਿੰਡ ਦਾ ਆ ਕਬਰਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਇਹ ਮੌਜੂਦ ਸੀ। ਇੱਥੇ ਬਹੁਤ ਹੀ ਪੁਰਾਣੀਆਂ ਤੇ ਤਾਰੀਖੀ ਕਬਰਾਂ ਅੱਜ ਵੀ ਮੌਜੂਦ ਨੇ। 4 ਦੀਵਾਰੀ ਬਣਾ ਕੇ ਕਬਰਸਤਾਨ ਨੂੰ ਵੀ ਮਹਿਫੂਜ਼ ਬਣਾ ਦਿੱਤਾ ਗਿਆ ਹੈ। ਮਿੱਤਰੋ, ਆਓ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਨੇ ਆਪਣੇ ਅੱਜ ਦੇ ਮੇਜ਼ਬਾਨ ਹਾਜੀ ਮੁਹੰਮਦ ਯੂਸਫ ਪੰਵਾਰ ਸਾਹਿਬ ਜਿਹੜੇ ਚੇਅਰਮੈਨ ਨੇ ਉਹਨਾਂ ਦੇ ਡੇਰੇ ਤੇ। ਉਹਨਾਂ ਦੇ ਡੇਰੇ ਤੇ ਇਹ ਟੂਵਲ ਵੀ ਲੱਗਿਆ ਹੋਇਆ ਹੈ ਤੇ ਮਾਲ ਡੰਗਰ ਵੀ ਬੰਨਿਆ ਹੋਇਆ ਤੇ ਡੇਰਾ ਵੀ ਬੜਾ ਸੋਹਣਾ ਬਣਿਆ ਹੋਇਆ ਹੈ। ਸੋਲਰ ਪਲੇਟਾਂ ਦੀ ਸਹੂਲਤ ਵੀ ਇੱਥੇ ਦਸਤਿਆਬ ਹੈ। ਪਵਾਰਾਂ ਦੀ ਇਹ ਅਲੱਗ ਹੀ ਬਸਤੀ ਹੈ ਜਿਹਨੂੰ ਜਾਟੇ ਵਾਲਾ ਖੂਹ ਵੀ ਆਖਿਆ ਜਾਂਦਾ ਹੈ। ਹਾਜੀ ਸਾਹਿਬ ਨਾਲ ਬਹੁਤ ਹੀ ਮਜ਼ੇਦਾਰ ਬੈਠਕ ਹੋਈ। ਮਿੱਤਰੋ, ਚੇਅਰਮੈਨ ਹਾਜੀ ਮੁਹੰਮਦ ਯੂਸਫ ਪੰਵਾਰ ਇੱਕ ਅਹਿਦਸਾਜ਼ ਸ਼ਖਸੀਅਤ ਨੇ। ਪਿੰਡ ਦੇ ਵਿੱਚ ਹੋਣ ਵਾਲੇ ਸਾਰੇ ਤਰੱਕੀਆਤੀ ਕੰਮਾਂ ਦੇ ਵਿੱਚ ਇਹਨਾਂ ਦਾ ਹੱਥ ਹੁੰਦਾ ਹੈ। ਹਰ ਵੇਲੇ ਪਿੰਡ ਦੀ ਫਲਾਹ ਬਾਰੇ ਸੋਚਦੇ ਰਹਿੰਦੇ ਨੇ। ਇਹਨਾਂ ਦਾ ਬਬਾਂਗੇ ਦੋਹਲ ਆਖਣ ਹੈ ਕਿ ਪਿੰਡ ਦੇ ਹਰ ਛੋਟੇ ਵੱਡੇ ਬੰਦੇ ਵਾਸਤੇ ਮੇਰੇ ਡੇਰੇ ਦੇ ਬੂਹੇ ਹਰ ਵੇਲੇ ਖੁੱਲੇ ਹੋਏ ਨੇ। ਮਹਿਮਾਨ ਨਵਾਜ਼ ਹੋਣ ਦੀ ਵਜ੍ਹਾ ਤੋਂ ਆਪਣੀ ਤਾਕਤ ਤੋਂ ਵੱਧ ਕੇ ਆਉਣ ਵਾਲੇ ਮਹਿਮਾਨ ਦੀ ਖਿਦਮਤ ਕਰਦੇ ਨੇ। ਅੱਲਾਹ ਤਾਲਾ ਇਹਨਾਂ ਦੇ ਰਿਜ਼ਕ ਵਿੱਚ ਹੋਰ ਬਰਕਤ ਪਾਵੇ। ਮਿੱਤਰੋ, ਆਖਰ ਦੇ ਵਿੱਚ ਇਸ ਪਿੰਡ ਦੇ ਸਰਕਰਦਾ ਲੋਕਾਂ ਦਾ ਤਜ਼ਕਰਾ ਨਾ ਕਰਨਾ ਵੀ ਬਹੁਤ ਵੱਡੀ ਜ਼ਿਆਦਤੀ ਹੋਵੇਗੀ। ਇੰਨਾ ਸੋਹਣਾ ਪਿੰਡ ਬਣਾਉਣ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਬਹੁਤ ਬੜਾ ਰੋਲ ਹੈ ਉਹਨਾਂ ਦਾ ਤਜ਼ਕਰਾ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਵਜ੍ਹਾ ਤੋਂ ਸਭ ਤੋਂ ਪਹਿਲੇ ਮੈਂ ਹਾਜੀ ਮੁਹੰਮਦ ਯੂਸਫ ਪੰਵਾਰ ਚੇਅਰਮੈਨ ਜਿਹੜੇ ਨੇ ਉਹਨਾਂ ਦਾ ਤਜ਼ਕਰਾ ਕਰਾਂਗਾ। ਉਹਨਾਂ ਤੋਂ ਬਾਅਦ ਮੁਹੰਮਦ ਅਫਜ਼ਲ ਲੋਈ ਨੰਬਰਦਾਰ, ਚੌਧਰੀ ਮੁਹੰਮਦ ਅਨਵਰ ਨੰਬਰਦਾਰ ਨੇ, ਅਤਾ ਮੁਹੰਮਦ ਜੱਟ ਕਲੀਆ ਸਾਹਿਬ ਨੇ ਜਿਹੜੇ ਕਿ ਯੂਟਿਊਬਰ ਵੀ ਨੇ, ਉਹਨਾਂ ਨਾਲ ਮਿਲ ਕੇ ਵੀ ਬਹੁਤ ਖੁਸ਼ੀ ਹੋਈ। ਮੁਹੰਮਦ ਆਸਫ ਭੱਟੀ ਸਾਹਿਬ ਨੇ ਜਿਹੜੇ ਸਾਬਕਾ ਕੌਂਸਲਰ ਨੇ, ਮੁਹੰਮਦ ਯਾਸੀਨ ਜੱਟ ਅੰਬਾਲੀਆ ਨੇ, ਹਾਜੀ ਫਰੂਕ ਅਹਿਮਦ ਭੱਟੀ ਨੇ, ਮੁਹੰਮਦ ਸ਼ਬੀਰ ਜੱਟ ਸਰਾ ਨੇ, ਮਲਕ ਮੁਹੰਮਦ ਅਮੀਨ ਸਾਹਿਬ ਨੇ, ਮਾਸਟਰ ਅਲੀ ਅਸਗਰ ਸਾਹਿਬ ਨੇ, ਰਿਟਾਇਰਡ SHO ਮੁਹੰਮਦ ਮਨਸ਼ਾ ਕਲੀਆ ਜੱਟ ਸਾਹਿਬ ਨੇ, ਮੌਲਾਨਾ ਰਾਸ਼ਿਦ ਮਹਿਮੂਦ ਸਾਹਿਬ ਨੇ, ਇਮਾਮ ਖਤੀਬ ਜਾਮਿਆ ਮਸਜਿਦ ਅਹਿਲ ਹਦੀਸ, ਮਾਸਟਰ ਸਰਦਾਰ ਮੁਹੰਮਦ ਅਰਾਈ, ਮਾਸਟਰ ਵਲੀ ਮੁਹੰਮਦ ਜੱਟ ਕਲੀਆ, ਫੌਜੀ ਪੁੰਨੂ ਖਾਂ ਰਿਟਾਇਰਡ ਹਵਾਲਦਾਰ ਪਾਕ ਆਰਮੀ, ਮੇਜਰ ਆਮਰ ਸਾਹਿਬ ਅਰਾਈ ਨੇ ਤੇ ਇਸ ਪਿੰਡ ਦਾ ਸਭ ਤੋਂ ਮਸ਼ਹੂਰ ਸ਼ਖਸੀਅਤ ਜਿਹੜੇ ਨੇ ਉਹ ਸਟਰੀਟ ਸਿੰਗਰ ਬਾਬਾ ਮੁਹੰਮਦ ਬਸ਼ੀਰ ਤੁੰਬੇ ਵਾਲਾ। ਇਸ ਪਿੰਡ ਦੇ ਵਾਸੀ ਉਹ ਸਿਤਾਰੇ ਨੇ ਜਿਹੜੇ ਕਿ ਇਸ ਪਿੰਡ ਦੇ ਆਸਮਾਨ ਤੇ ਹਰ ਵੇਲੇ ਚਮਕਦੇ ਦਮਕਦੇ ਰਹਿੰਦੇ ਨੇ। ਅਸੀਂ ਦੁਆ ਕਰਨੇ ਕਿ ਇਸ ਪਿੰਡ ਦੇ ਵਾਸੀਆਂ ਨੂੰ ਇਨਸ਼ਾਅੱਲਾ ਤੱਤੀ ਵਾਹ ਵੀ ਨਾ ਲੱਗੇ, ਇਹਨਾਂ ਦਾ ਪਿੰਡ ਆਬਾਦ ਰਵੇ। ਆਮੀਨ ਸੁਮਾ ਆਮੀਨ। इश्क दे दूर टिकाने चोटा इश्क दियां। जी मेरे सजनों, मेरे मित्रों, मेरे प्यारे भाईओ भैनों, आज तुसी पिंड वेख्या 109 EB तहसील आरफ वाला जिला पाकपतन। मैनू तो जाती तौर पर बहुत खूबसूरत बहुत प्यारा पिंड लग्या। इत्थों दे लोगां नाल मिल के बहुत अच्छा लग्या। अज दा पिंड तुहानू किदां दा लग्या? अज दी वीडियो तुहानू किदां दी लगी? कमेंटां दे विच लाजमी दस्सिया जे। मिलांगे किसी नवी वीडियो दे विच। उदों तक पाकिस्तान जिंदाबाद। कच्ची कोठी राजी खीरा छांगे मांगे दा, पेट लगा नी पत्तो नू माही जांदे दा। रोग इश्क दा
ਬਈ ਕੰਮ ਕੀ ਦਿਛਾਉਂਦੇ ਦਾ ਭੇਤ ਲੱਗਾ ਨੀ ਭੇਸ ਨੂੰ ਬਟਾਉਂਦੇ ਦਾ ਨਾ ਕਰ ਸੋਹਣਿਆ ਗਰੂਰ ਤੂੰ ਤਾਂ ਬਹਿ ਗਿਓ ਕਸੂਰ ਮੈਨੂੰ ਕੀਤਾ ਮਜਬੂਰ ਯਾਰਾ ਸੱਜਣਾ ਨੂੰ ਸੀਨੇ ਨਾਲ ਲਾ ਲਈਏ ਨੀ ਚੱਲੀ ਗਏ ਹਾਰੂਨਾਬਾਦ ਨੂੰ ਚੱਲ ਵੀ ਆੜੀ ਬਸ ਲਾਰ ਗਿਆ ਚੱਲੀ ਗਏ ਹਾਰੂਨਾਬਾਦ ਨੂੰ ਚਾਚੀ ਯਾਰ ਤੇ ਬੂਏ ਨੀ ਚੱਲ ਮਾਰ ਗਿਆ ਚੱਲੀ ਗਏ ਹਾਰੂਨਾਬਾਦ ਨੂੰ ਸੁੱਖ ਦਾ ਸੁਨੇਹਾ ਆਵੇ ਲੈਂਦੇ ਪੰਜਾਬ